ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਵਨ ਮਕਾਰਥੀ ਹੁਣੀ ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਟੀਮ ਆ ਕਹਿੰਦੇ ਪਈ ਜੋ ਯੂਐਸ ਡੈਫਟ ਸੀਲਿੰਗ ਨੂੰ ਲੈ ਕੇ ਉਸ ਨੂੰ ਇਨਕਰੀਜ਼ ਕਰਨਾ ਉਸ ਡੀਲ ਦੇ ਲਗਭਗ ਐਂਡ ਤੇ ਪਹੁੰਚ ਚੁੱਕੇ ਹੈਗੇ ਆ। ਕਹਿੰਦੇ ਪਈ ਜੋ ਗਵਰਨਮੈਂਟ ਕਿੰਨਾ ਕੁ ਮਨੀ ਉਹਨਾਂ ਦੇ ਜੋ ਡਿਸਕ੍ਰਿਸ਼ਨਰੀ ਪ੍ਰੋਗਰਾਮ ਹੁੰਦੇ ਜਿਸ ਤਰ੍ਹਾਂ ਹਾਊਸਿੰਗ ਤੇ ਐਜੂਕੇਸ਼ਨ ਤੇ ਸਪੈਂਡ ਕਰ ਸਕਦੇ ਆ ਤੇ ਨਾਲ ਦੀ ਨਾਲ ਦੋਨੋਂ ਸਾਈਡਾਂ $7 ਬਿਲੀਅਨ ਅਪਾਰਟ ਹੈਗੀਆਂ ਆ। ਜੋ ਕਿ $1 ਟ੍ਰਿਲੀਅਨ ਤੱਕ ਵੀ ਇਹ ਫਿਗਰ ਪਹੁੰਚ ਸਕਦਾ ਹੈਗਾ ਆ। ਤੇ ਸੋ ਇਹਦੇ ਨਾਲ ਕੁਛ ਪੋਜ਼ਿਟਿਵ ਨਿਊਜ਼ ਜ਼ਰੂਰ ਆਈ ਆ। ਹਜੇ ਫਾਈਨਲੀ ਸਾਰਾ ਕੁਛ ਨਹੀਂ ਹੋਇਆ ਪਰ ਕਾਫੀ ਜੋ ਡੀਲ ਦੇ ਨੇੜੇ ਪਹੁੰਚਣ ਦੇ ਕਾਮਯਾਬ ਦੋਨੋਂ ਪਾਰਟੀਆਂ ਹੋ ਗਈਆਂ ਹੈਗੀਆਂ ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ ਸੈਨੇਟਰ ਡਾਇਨ ਫਾਈਨਸਟਾਈਨ ਉਹਨਾਂ ਦੀ ਸਿਹਤ ਨੂੰ ਲੈ ਕੇ ਉਹ ਰਿਜ਼ਾਈਨ ਕਰਨਾ ਚਾਹੀਦਾ ਆ, ਟਰਮ ਪੂਰੀ ਕਰਨੀ ਚਾਹੀਦੀ ਆ, ਉਸ ਨੂੰ ਲੈ ਕੇ UC ਬਰਕਲੀ ਇੰਸਟੀਚਿਊਟ ਆਫ ਗਵਰਨਮੈਂਟਲ ਸਟੱਡੀਜ਼ ਨੇ ਇੱਕ ਪੋਲ ਕਰਾਇਆ ਜਿਹਦੇ ਵਿੱਚ ਜਿਨ੍ਹਾਂ ਵੋਟਰਸ ਨੇ ਹਿੱਸਾ ਲਿਆ ਉਹਨਾਂ ਵਿੱਚੋਂ 67% ਕੈਲੀਫੋਰਨੀਆ ਦੇ ਰਜਿਸਟਰਡ ਵੋਟਰਸ ਇਹ ਮੰਨਦੇ ਆ ਵੀ ਡਾਇਨ ਫਾਈਨਸਟਾਈਨ ਉਹਨਾਂ ਦੀ ਇਲਨੈਸ ਦੇ ਕਰਕੇ ਉਹ ਆਪਣੇ ਆਫਿਸ ਦੇ ਲਈ ਅਨਫਿਟ ਨੇ। ਇਹ ਕਹਿੰਦੇ ਵੀ ਉੱਦਾਂ ਕਹਿੰਦੇ ਵੀ ਯੂਨੀਵਰਸਲੀ ਇਹ ਟਰਾਂਸਲੇਟ ਨਹੀਂ ਕਰਦਾ ਉਹਨਾਂ ਦੇ ਰੈਜ਼ੀਗਨੇਸ਼ਨ ਨੂੰ ਲੈ ਕੇ, ਜਿਨ੍ਹਾਂ ਦੇ ਵਿੱਚੋਂ 67% ਜਿਹੜੇ ਮੰਨਦੇ ਅਨਫਿਟ ਆ ਉਹ ਇਹ ਉਹਨਾਂ ਦੇ ਵਿੱਚੋਂ 42% ਕਹਿ ਰਹੇ ਆ ਕੁੱਲ ਵੀ ਭਾਈ ਇਹਨਾਂ ਨੂੰ ਸਟੈਪ ਡਾਊਨ ਕਰ ਦੇਣਾ ਚਾਹੀਦਾ ਆ। 27% ਕਹਿ ਰਹੇ ਆ ਵੀ ਫਾਈਨਸਟਾਈਨ ਨੂੰ ਆਪਣੀ ਜਿਹੜੀ ਟਰਮ ਆ ਉਸ ਨੂੰ ਪੂਰਿਆਂ ਕਰਨਾ ਚਾਹੀਦਾ ਹੈ। 31% ਅਜੇ ਵੀ ਅਨਡਿਸਾਈਡਡ ਦੱਸੇ ਜਾਂਦੇ ਆ। ਆਪਣੀ ਇਲਨੈਸ ਦੇ ਕਰਕੇ ਡਾਇਨ ਫਾਈਨਸਟਾਈਨ ਨੇ ਕਈ ਅਹਿਮ ਜਿਹੜੀਆਂ ਆ ਉਹ ਵੋਟਸ ਮਿਸ ਕੀਤੀਆਂ ਆ ਸੈਨੇਟ ਦੇ ਵਿੱਚ। ਇਹੀ ਨਹੀਂ, ਇਸ ਦੇ ਨਾਲ ਨਾਲ ਉਹ ਜਿਹੜੀ ਜੁਡੀਸ਼ਰੀ ਕਮੇਟੀ ਦੇ ਉੱਤੇ ਆ ਉਹਦੇ ਵਿੱਚ ਵੀ ਭਾਗ ਲੈਣ ਤੋਂ ਅਨਫਿਟ ਰਹਿ ਰਹੇ ਨੇ। ਸੋ ਇਹ ਜਿਹੜਾ 17 ਮਈ ਤੋਂ 22 ਮਈ ਦੇ ਦਰਮਿਆਨ ਸਰਵੇ ਕਰਵਾਇਆ ਗਿਆ, ਪੋਲ ਕਰਵਾਈ ਗਈ UC ਬਰਕਲੀ ਦੇ ਦੁਆਰਾ, ਤਕਰੀਬਨ 7500 ਕੈਲੀਫੋਰਨੀਆ ਦੇ ਰਜਿਸਟਰਡ ਵੋਟਰਸ ਨੇ ਇਸ ਦੇ ਵਿੱਚ ਹਿੱਸਾ ਜਿਹੜਾ ਉਹ ਲਿਆ ਸੀਗਾ। ਡਾਇਨ ਫਾਈਨਸਟਾਈਨ ਜਿਹੜੀ ਆ ਉਹ ਪੱਤਰਕਾਰਾਂ ਦੇ ਸੰਬੋਧਨ ਤਾਂ ਅਜੇ ਨਹੀਂ ਹੋ ਸਕਦੇ, ਨਾ ਹੀ ਉਹ ਹੋ ਰਹੇ ਆ, ਉਹਨਾਂ ਦੀ ਟੀਮ ਉਹਨਾਂ ਨੂੰ ਬਚਾ ਰਹੀ ਆ, ਪਰ ਜਿੱਦਾਂ ਦੀਆਂ ਤਸਵੀਰਾਂ ਉਹਨਾਂ ਦੇ ਬਾਬਤ ਉੱਥੋਂ ਵਾਸ਼ਿੰਗਟਨ DC ਤੋਂ ਆ ਰਹੀਆਂ ਆ ਇਹ ਇੱਕ ਚਿੰਤਾਜਨਕ ਉਹਨਾਂ ਦੇ ਲਈ ਸਬੱਬ ਆ। ਹੁਣ ਤੱਕ ਇਹਨਾਂ ਨੇ 93 ਵੋਟਸ ਸੈਨੇਟ ਦੀਆਂ ਵੱਖ-ਵੱਖ ਮਿਸ ਕੀਤੀਆਂ ਨੇ ਜਿਹੜੀ ਸ਼ਿੰਗਲਸ ਬਿਮਾਰੀ ਤੋਂ ਜਿਹੜੇ ਪੀੜਤ ਹੋਏ ਆ ਉਸ ਦੇ ਕਰਕੇ।